संडा कम से कम नहीं तो मेरा ख्याल बीघे के पैड़ी के मत्थे मत्थे नाम चल जाती सी ते ਉਹਦੇ ਤੋਂ ਜਦੋਂ ਚੜ੍ਹਾਈ ਚੜ੍ਹਦੀ ਸੀ ਨਾ ਤਾਂ ਕਾਫੀ ਸਾਰੀ ਉੱਚੀ ਚੜ੍ਹਾਈ ਚੜ੍ਹ ਕੇ ਤੇ ਫਿਰ ਜਿਹੜਾ ਆਹ ਪਾਸਾ ਹੁੰਦਾ ਸੀ ਇੱਧਰੋਂ ਜਾਂਦਿਆਂ ਨੂੰ ਮਤਲਬ ਸੱਜਾ ਪਾਸਾ ਇੱਥੇ ਅੱਗੇ ਜਾ ਕੇ ਨਾਲ ਹੀ ਦੁਕਾਨ ਆ ਜਾਂਦੀ ਸੀ ਇਹਦੀ ਮੀਰਾਬਾਦੀ ਤੇ ਇੱਥੇ ਜਦੋਂ ਨੀਵਾਂ ਪਾਸਾ ਜਿੱਥੇ ਲਾਂ ਵੀ ਜਾਂਦੀ ਹੁੰਦੀ ਸੀ ਪਸ਼ੂ ਜਾਂਦੇ ਤੇ ਸੰਡਾ ਜੋੜਿਆ ਹੋਇਆ ਜਾਂ ਢੱਗਾ ਜੋੜਿਆ ਉਹਨੇ ਲੈ ਜਾਣੀ ਤੇ ਉਹ ਜਦੋਂ ਢੀਰ ਨੇ ਤੇ ਉਹ ਜਦੋਂ ਮਤਲਬ ਉੱਥੇ ਜਾਂਦੇ ਇੱਥੇ ਇਹਨਾਂ ਦੇ ਫਾਤੀ ਉਹਨਾਂ ਦੇ ਘਰ ਆ ਜਾਂਦਾ ਸੀ ਇੱਕ ਕਿਸੇ ਦਾ ਹੋਰ ਲਾ ਹੁਣ ਮੈਨੂੰ ਯਾਦ ਨਹੀਂ ਕਿਹਦਾ ਘਰ ਸੀਗਾ ਪਾਣੀ ਉੱਥੇ ਨਲਕੇ ਨੁਲਕੇ ਪਾਣੀ ਮਿੱਠਾ ਸੀ ਜ਼ਮੀਨੀ ਪਾਣੀ ਬਹੁਤ ਹੀ ਫਨੇਹਾ ਪਾਣੀ ਸੀ ਜਿਹੜਾ ਹਿਸਾਬ ਬਣੀ ਅੱਛਾ ਪਹਾੜੀ ਇਲਾਕਾ ਸੀ ਪਾਣੀ ਫਿਰ ਤੈਨੂੰ ਪਤਾ ਮਿੱਠਾ ਪਾਣੀ ਮਿੱਠਾ ਸੀ ਪਰ ਸਵਾਏ ਖੂਹ ਤੋਂ ਹੋਰ ਕੋਈ ਨਲਕਾ ਨੁਲਕਾ ਉੱਥੇ ਵਾਰੇ ਜੀ ਉਹ ਭਾਈ ਜੀ ਫਿਰ ਨੀਵਾਂ ਬਹੁਤ ਨੀਵਾਂ ਕਰਨਾ ਪੈਂਦਾ ਆਹ ਤੇ ਨਲਕਾ ਲਾਉਂਦਾ ਹੀ ਕੋਈ ਨਹੀਂ ਨਾ ਕਿਸੇ ਖੂਹ ਨਾਲ ਉਦੋਂ ਰਿਵਾਜ ਹੀ ਖੂਹਾਂ ਦਾ ਸੀਗਾ ਤੇ ਸਾਡੇ ਆਹ ਫਿਰ ਜਿੱਦਾਂ ਹੁਣ ਆਪਣੇ ਆਸ ਪਾਸੇ ਨੂੰ ਚੱਲੀਏ ਜਿਹੜਾ ਬਾਹਰ ਨੂੰ ਨਿਕਲ ਗਏ ਇਸ ਪਾਸੇ ਫਿਰ ਹੋਣ ਲੱਗਾ ਸੀ ਖੂਹ ਪਤਾ ਨਹੀਂ ਮੈਨੂੰ ਹੁਣ ਯਾਦ ਨਹੀਂ ਮੈਨੂੰ ਕਿਹਨੇ ਲਾਇਆ ਸੀ 2 ਖੂਹ ਲੱਗੇ ਨੇ ਫਿਰ ਉਹ ਬਾਅਦ ਚੜ੍ਹ ਸਹੀ ਚੱਲਣਾ ਉਹਦੇ ਤੇ ਮਤਲਬ ਜਦੋਂ ਚੜ੍ਹ ਨਹੀਂ ਢੱਗਾ ਜੋੜ ਕੇ ਚਲੇ ਇਸ ਤਰ੍ਹਾਂ ਲੱਗੇ ਸੀ ਅੱਛਾ ਅੱਛਾ ਤੇ ਇਹ ਦੁਕਾਨ ਆਪਣੇ ਪਿੰਡ ਮੀਰਾਂ ਬਖਸ਼ ਦੀ ਇਕੱਲੀ ਸੀ ਕਿ ਹੋਰ ਹੀ ਸੀ ਅੱਛਾ ਜੇ ਕਿ ਹੋਰ ਪਾਸੇ ਕੋਈ ਛੋਟੀ ਮੋਟੀ ਤੇਜ਼ਪੁਰ ਪਾਸੇ ਹੋਊਗੀ ਆਹ ਵੱਖਰੀ ਬਾਤ ਆ ਐਡਾ ਪਾਸਾ ਤਾਂ ਹੁਣ ਅਸੀਂ ਵੀ ਨਹੀਂ ਉਹ ਦੇਖਿਆ ਹਾਂ ਸਹੀ ਆ ਕਿਹੜਾ 7 ਸਾਲ ਦੀ ਉਮਰ 'ਚ 7 ਸਾਲ ਦੀ ਇੰਨੀ ਹੋਸ਼ ਹੈ ਮਤਲਬ ਜਿੱਦਣ ਮਤਲਬ ਕਿ ਅਜਾੜੇ ਵੀ ਪਏ ਅਸੀਂ ਮੈਂ ਆਇਆ ਅਜਾੜਿਆ ਤੋਂ ਨਾ 8 ਕਿ 10 ਦਿਨਾਂ ਬਾਅਦ ਘਰੋਂ ਨਿਕਲ ਆਇਆ ਅੱਛਾ ਮੈਂ ਨਾਨਾ ਸਾਡੇ ਗਿਆ ਸੀ ਮੈਂ ਉਹਦੇ ਨਾਲ ਆਇਆ ਅੱਛਾ ਖੁਸ਼ੀਆ ਤਾਂ ਸਾਡੇ ਅੱਗੇ ਇੱਥੇ ਸੀਗਾ ਨਾ ਇੱਥੇ ਮਤਲਬ ਕਿ ਮੈਂ ਵੀ ਇਹਦੇ ਨਾਲ ਆ ਗਿਆ ਤੇ ਇਹਦੇ ਕਿਸੇ ਨੂੰ ਯਾਦ ਨਹੀਂ ਜਾਂ ਸਵੇਰ ਨੂੰ ਉੱਠ ਕੇ ਮਤਲਬ 8-10 ਦਿਨਾਂ ਬਾਅਦ ਨਾ ਜਦ ਲਾ ਹੋਣੀ ਸ਼ੁਰੂ ਹੋ ਗਈ ਜੀ ਉੱਠਣਾ ਜੀ ਉਹ ਵਜੇ ਤੇ ਸਵੇਰੇ ਸਾਜਰੇ ਅਸੀਂ ਉੱਠ ਕੇ ਨਾ ਸਾਨੂੰ ਸਗੋਂ ਨਿਆਣੇ ਠਾਲਿਆ ਕੇ ਉੱਠ ਕੇ ਦੇਖੋ ਇਹ ਰਾਤ ਨੂੰ ਗੱਲਾਂ ਕਰਦੇ ਸੁਣੇ ਕਿ ਵੀ ਮਤਲਬ ਚਲੋ ਇੱਧਰ ਉਜਾੜੇ ਪੈ ਫਲਾਣਾ ਪਾਉਣਾ ਤਿਮਕੜਾ ਆਉਣਾ ਇੱਧਰੋਂ ਜਸਾ ਪੈਣਾ ਫਲਾਣਾ ਆਉਣਾ ਤਿਮਕੜਾ ਆਉਣਾ ਅਤੇ ਇੱਕ ਦੂਜੇ ਨੂੰ ਕਹਿੰਦੇ ਯਾਰ ਫਲਾਣੇ ਪਿੰਡ ਤੋਂ ਬੰਦੂਕਾਂ ਆ ਗਈਆਂ ਫਲਾਣੇ ਪਿੰਡ ਹੈ ਨਹੀਂ ਸਾਡੇ ਕੋਲ ਤਾਂ ਕੁਛ ਵੀ ਨਹੀਂ ਪਰ ਕਰਾ ਕੇ ਜਦੋਂ ਸਵੇਰਾ ਸੂਰਜ ਨਹੀਂ ਹੋਇਆ ਨਿਕਲਿਆ ਨਹੀਂ ਹਾਲੇ ਤੇ ਟੁੱਟਪਰੀ ਉੱਠ ਕੇ ਆ ਗਏ ਟੁੱਟਪਰੀ ਜਦੋਂ ਉੱਠ ਕੇ ਆਏ ਤੇ ਉਹ ਕਹਿਣ ਕਿ ਯਾਰ ਇਹ ਫਿਰ ਚੇਤੇ ਵਾਲੇ ਇਲਾਕਾ ਕਰਨ ਜੀ ਯਾਰ ਉਹ ਉਹਨਾਂ ਕੋਲ ਰਾਈਫਲਾਂ ਵੀ ਸੀਗੀਆਂ ਉਹ ਵੀ ਉੱਠ ਕੇ ਆ ਗਏ ਨੇ ਤੇ ਤੁਹਾਡੇ ਕੋਲ ਤਾਂ ਡੰਡਾ ਵੀ ਹੈ ਨਹੀਂ ਕਿ ਤੁਸੀਂ ਇੱਥੋਂ ਬਿਹਤਰ ਇੱਕ ਉੱਠ ਕੇ ਚਲੋ ਇਹ ਟੁੱਟਪਰੀ ਸਾਰੇ ਇੱਥੇ ਹੀ ਤੇ ਜੜਿਆਲੇ ਆ ਬੜੇ ਅਸੀਂ ਚੇਤਾ ਸਾਰਾ ਉੱਠ ਕੇ ਟੁੱਟ ਪਏ ਇੱਥੇ ਕੰਗਰੋੜ ਆ ਬੜੇ ਕੰਗਰੋੜ ਫਿਰ ਗਈ ਤੇ ਹੋਈ ਹੈ ਲੜਾਈ ਉੱਥੇ ਕਾਫੀ ਬੰਦੇ ਮਾਰੇ ਅੱਛਾ ਫਿਰ ਜੀ ਬਾਬੇ ਸੁਲਤਾਨ ਨੂੰ ਮੈਂ ਤਿਆਰ ਕੀਤਾ ਆ ਉਹਨੂੰ ਘੱਟ ਪਤਾ ਉਹ ਵੀ ਐਡਾ ਉਹਨੂੰ ਬਹੁਤ ਪਤਾ ਆ ਉਹਨੂੰ ਬਹੁਤ ਪਤਾ ਸੁਣਿਆ ਸੁਣਾਇਆ ਮਾਸਟਰ ਨਹੀਂ ਉਹ ਦੇਖ ਕੇ ਨਹੀਂ ਉਹਦੀ ਉਮਰ ਕਾਫੀ ਸੀ ਉਦੋਂ ਸਾਰਾ ਯਾਦ ਆ ਸਾਰਾ ਕੁਝ ਮੈਂ ਤਾਂ ਕਿਹਾ ਵੀ ਦੇਖ ਕੇ ਘੱਟ ਆਇਆ ਵਾ ਸੁਣਿਆ ਸੁਣਾਇਆ ਮਾਸਟਰ ਬਹੁਤਾ ਵਾ ਮੈਂ ਉਹ ਏਦਾਂ ਹੀ ਆ ਹੁਣ ਸੁਣੇ ਸੁਣਾਏ ਗਾਂ ਚੱਲਦੇ ਆ ਬਹੁਤਾ ਵਾ ਦੇਖਿਆ ਦੁੱਖਿਆ ਕਰਦੀ ਅੱਛਾ ਤਾਂ ਜਦੋਂ ਪਤਾ ਲੱਗਾ ਵੀ ਇੱਥੋਂ ਹੁਣ ਆਪਾਂ ਉੱਠ ਕੇ ਚੱਲ ਜਾਣਾ ਤਕਲੀਫ ਤਾਂ ਬਹੁਤ ਹੋਈ ਹੋਣੀ ਆ ਤਕਲੀਫ ਜੀ ਤਕਲੀਫ ਕਿਸੇ ਨੂੰ ਹੋਣੀ ਸੀ ਸਾਰਾ ਕੁਝ ਛੱਡ ਕੇ ਜਦੋਂ ਸਾਰੇ ਲੋਕ ਇੱਥੇ ਆ ਗਏ ਨਾ ਕੰਗਰੌੜ ਆ ਗਏ ਤੇ ਜਦੋਂ ਹੋਇਆ 9-10 ਵਜੇ ਦੇ ਕਰੀਬ ਆਇਆ ਸੁੱਕਤੇ ਦੇ ਦਿਨ ਸੀਗੇ ਤੇ ਬੁੜੇ ਜਿਹੜੇ ਉਹ ਮੁੜ ਕੇ ਫਿਰ ਆ ਮਾਮੂਆਂ ਦੇ ਸਾਰੇ ਹੋਰ ਤੇ ਕਈ ਬੁੜੇ ਸਾਰੇ ਖੂਹਾਂ ਨੂੰ ਚਲੇ ਗਏ ਜੀ ਅਸੀਂ ਚੱਲ ਕੇ ਫਸਲ ਦੀ ਰਾਖੀ ਕਰੀਏ ਆਪਣੇ ਦੀ ਜਾਣ ਨਾ ਦੇਵੇ ਇਹ ਖੂਹਾਂ ਤੇ ਹੀ ਵੱਡੇ ਨੇ ਅੱਛਾ ਤੇ ਉਹਦੇ ਤੋਂ ਬਾਅਦ ਫਿਰ ਜਦੋਂ ਦੁਪਹਿਰਾ ਜਿਹੜਾ ਤਾਂ ਆਰਾਮ ਲਾਪੇ ਕਹਿਣ ਇੱਕ ਦੂਜੇ ਨੂੰ ਯਾਰ ਚਲੋ ਉੱਥੇ ਹਮਲਾ ਹੋਣਾ ਚਲੋ ਜੋ ਡੰਡਾ ਫੜਨ ਵਾਲਾ ਬੰਦਾ ਚਲੋ ਇਹ ਚਲੇ ਗਏ ਕੰਗਰੋੜ ਦੇ ਇਸ ਤਰ੍ਹਾਂ ਚੜ੍ਹਦੇ ਪਾਸੇ ਨਹੀਂ ਹੁੰਦੀ ਸੀ ਤੇ ਉਹਦੇ ਦਿਨ ਜਦ ਗਏ ਤਾਂ ਉੱਥੇ ਫਿਰ ਇਹਨਾਂ ਦੀ ਲੜਾਈ ਹੋਈ ਬਾਬਾ ਉੱਥੇ ਕਾਫੀ ਬੰਦੇ ਮਰੇ ਨੇ ਤੇ ਜਦੋਂ ਦਿਨ ਅੰਦਰ ਬਾਹਰ ਸੀਗਾ ਤੇ ਸਾਨੂੰ ਨਾਨੇ ਉਹਨੇ ਛੋਟੇ ਸੀਗੇ ਬੁੜੀਆਂ ਨੂੰ ਇਹਨਾਂ ਨੂੰ ਅੰਦਰ ਦੇ ਗਏ ਸਦੀਕ ਪੁੱਛੇ ਕਿ ਇਹਨਾਂ ਦਾ ਮਕਾਨ ਬਾਹਰ 85 ਵਾਲਾ ਹਾਂ ਇਹਨਾਂ ਦਾ ਮਕਾਨ ਇਹ ਵੀ ਪੁਰਖਾਲ ਦਾ ਹੀ ਆ ਇਹ ਵੀ ਪੁਰਖਾਲ ਦਾ ਹੀ ਨਹੀਂ ਇਹ ਕੰਗਰੋੜ ਦੇ ਅੱਛਾ ਕੰਗਰੋੜ ਦੇ ਸਾਡਾ ਫੁੱਫਾ ਸਿੱਸਾ ਕਾਇਦਾ ਅੱਛਾ ਤੇ ਇਹ ਜਦੋਂ ਇਹ ਅੰਦਰ ਦੇ ਗਏ ਨਾਨੇ ਨੇ ਜਦੋਂ ਇਹ ਉੱਥੋਂ ਆਏ ਨੇ ਤੇ ਮਤਲਬ ਇਹਨੀ ਕਿਹਾ ਕਿ ਵੀ ਮੈਂ ਨਾਨੇ ਨੇ ਸਾਡੇ ਨੇ ਕਿਹਾ ਕਿ ਮੈਂ ਦੇਖ ਆਵਾਂ ਨਿਆਣੇ ਕਿਸੇ ਨੇ ਕੱਢੇ ਕਿ ਨਹੀਂ ਜਦੋਂ ਲੜਾਈ ਹੋਈ ਸਭ ਨਿਕਲ ਗਏ ਤੇ ਜਿਹੜੇ ਅੰਦਰ ਸੀ ਕਿਸੇ ਨੂੰ ਕੀ ਪਤਾ ਕੌਣ ਅੰਦਰ ਹੈ ਤੇ ਇਹ ਨਾਨੇ ਨੇ ਆ ਕੇ ਜਦੋਂ ਸਾਡਾ ਬੂਹਾ ਖੋਲ੍ਹਿਆ ਨਾ ਤੇ ਵੀਰ ਦਿਨ ਨਹੀਂ ਆਪਣੇ ਸਤਾਰੇ ਉਹਨਾਂ ਦਾ ਪੇਸ ਇਹ ਦੋਏ ਜਣੇ ਆਏ ਅੱਛਾ ਮਸਜਿਦ ਜਿੱਦਾਂ ਹੁਣ ਆਹ ਮਸਜਿਦ ਹੈ ਆਪਣੇ ਇਸ ਤਰ੍ਹਾਂ ਹੀ ਜਿੱਦਾਂ ਮੈਂ ਇਹਨਾਂ ਦਾ ਫਕੀਰ ਉਹਨਾਂ ਦਾ ਘਰ ਆ ਇੱਦਾਂ ਉਹ ਇਹਨਾਂ ਦਾ ਸਦੀਕ ਉਹਨਾਂ ਦਾ ਘਰ ਸੀਗਾ ਤੇ ਮੁੱਲ ਲੰਬੜਾਂ ਦੀਆਂ ਪੈਲੀਆਂ ਦੇ ਵਿੱਚ ਮੱਕੀ ਕਮਾਦ ਬੇਬਹਾ ਸੀਗਾ ਤੇ ਬੱਦਲ ਵੀ ਕਹੇ ਕਿ ਮੈਂ ਤੇ ਸਭ ਕੁਝ ਸ਼ਾਮ ਦਾ ਟਾਈਮ ਹੋਇਆ ਤੇ ਇਹ ਨਾਨੇ ਨੇ ਕਿਹਾ ਕਿ ਮੈਂ ਮਤਲਬ ਨੱਠ ਕੇ ਮੈਂ ਦੇਖ ਆਵਾਂ ਨਿਆਣੇ ਅੰਦਰ ਹੀ ਹੈ ਤੂੰ ਉਹ ਕਹਿੰਦਾ ਮੈਂ ਨਮਾਜ਼ ਪੜ੍ਹਨਾ ਇਹ ਨਾਨੇ ਨੇ ਜਾ ਕੇ ਸਾਡਾ ਬੂਹਾ ਕੁੰਡਾ ਬਾਹਰੋਂ ਖੋਲ੍ਹ ਕੇ ਅੰਦਰੋਂ ਕੱਢੇ ਕਹਿੰਦਾ ਦੌੜਿਆ ਦਵਾ ਸੱਟ ਬਾਹਰ
ਤੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਪੀਰ ਦੇ ਨੂੰ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦੇ ਨੂੰ ਮਾਰਿਆ ਇਹਨਾਂ ਨੇ ਸਿੱਖਾਂ ਨੇ। ਹਾਂ ਜਦੋਂ ਉਹਨੇ ਕੀ ਕਿਹਾ ਕੋਈ ਗੋਲੀ ਮਾਰੀ ਜਾਂ ਉਦਾਂ ਡੰਡਾ ਸੁੱਟਾ? ਵੱਢਿਆ ਪੀਰ ਪੀਰ ਦੇ ਨੂੰ ਆਹੋ ਉਦਾਂ ਵੱਢਿਆ ਤਲਵਾਰਾਂ ਜਾਂ ਛਵੀਆਂ ਜਾਂ ਜੋ ਇੰਨੇ ਦਾ ਗੜਾਸਿਆਂ ਦੀਆਂ ਛਵੀਆਂ ਨਹੀਂ ਮੈਂ ਭੈਣ ਦੇ ਟੋਕੇ ਬਣਾ ਲਏ ਮਸ਼ੀਨਾਂ ਦੇ। ਉਹਦੇ ਤੋਂ ਬਾਅਦ ਇਹ ਫਿਰ ਇੱਕ ਸਾਈਂ ਹੁੰਦਾ ਸੀ ਇਹਦਾ ਭਰੋਲੀ ਦਾ ਸ਼ੇਰ ਹੁੰਦਾ ਸੀ, ਉਹਦਾ ਮੁੰਡਾ ਵੀ ਕਪੂਰ ਇੱਕ ਮੇਰੇ ਕੁ ਜਿੰਨਾ ਸੀ ਹਾਣੀ ਨਾਨੇ ਨੇ ਇੱਥੋਂ ਇੱਕ ਬਾਂਹ ਤੋਂ ਉਹਨੂੰ ਫੜ ਲਿਆ, ਇੱਕ ਬਾਂਹ ਤੋਂ ਇੱਥੇ ਮੈਨੂੰ ਫੜ ਲਿਆ। ਉਧਰੋਂ ਜਦੋਂ ਉਹਨੇ ਕਿਹਾ ਨਾ ਕਿ ਵੀ ਆਹ ਮਤਲਬ ਆਹ ਨਿਕਲੇ ਨੇ ਇੱਧਰੋਂ ਹੋਰ ਉਹਨੂੰ ਮਾਰ ਦਿੰਦੇ, ਮੈਂ ਆਪਣੀ ਅੱਖਾਂ ਨਾਲ ਦੇਖਿਆ ਜਦ ਮਾਰਦੇ ਉਹਨੇ ਕਿਹਾ ਕਿ ਉਹ ਨਾਨੇ ਨੇ ਲੈ ਕੇ ਨਾ ਦਵਾ ਛੱਡੋ ਮੱਕੀ 'ਚ ਨੂੰ ਉਤਰ ਗਿਆ। ਤਾਂ ਮੀਂਹ ਵੀ ਐਡੇ ਜ਼ੋਰ ਦਾ ਨਾਲ ਹੀ ਪੈਣਾ ਸ਼ੁਰੂ ਹੋ ਗਿਆ ਕਿ ਜਿਹਦਾ ਹਿਸਾਬ ਕੋਈ ਨਹੀਂ। ਅਸੀਂ ਜੰਡਿਆਲੇ ਤੱਕ ਨਾ ਮਤਲਬ ਗੋਤੇ ਖਾਂਦੇ ਗਏ, ਇੱਥੋਂ ਨਹੀਂ ਉਹਨੇ ਸਾਨੂੰ ਛੱਡਿਆ ਇੱਕ ਬਾਂਹ ਤੋਂ। ਅਤੇ ਉਹ ਮਤਲਬ ਕਿਤੇ ਗੋਤਾ ਆ ਗਿਆ, ਕਿਤੇ ਚੜ੍ਹ ਗਿਆ, ਕੋਈ ਛੱਪੜ, ਕੋਈ ਕੁਝ, ਕੋਈ ਕਿਸੇ ਇਸ ਤਰ੍ਹਾਂ ਹੀ ਵਿੱਚ ਹੀ ਛਪੜੀਆਂ ਬਣੀ ਹੁੰਦੀ ਪਸ਼ੂ ਚਾਰਦੇ ਕਾਫੀ ਡੱਬੇ ਉਹਦੇ 'ਚ ਡੁੱਬਦੇ ਡੁੱਬਾਦੇ ਇੱਦਾਂ ਹੀ ਲੈ ਗਿਆ ਜਹੀਂ ਤੱਕ ਜੰਡਿਆਲੇ ਤੱਕ। ਨਾ ਰੋਟੀ ਨਾ ਪਾਣੀ ਨਾ ਲੈਣਾ ਨਾ ਦੇਣਾ ਨਾ ਗੱਲ ਨਾ ਬਾਤ। 10 ਮਿੰਟ ਸਫ਼ਰ ਕੀਤਾ।